ਅਮਿਤ ਸ਼ਾਹ ਕਹਿੰਦਾ ਕਿ ਜਿਹੜਾ ਬੰਦਾ ਮਾਫੀ ਮੰਗ ਹੀ ਨਹੀਂ ਰਿਹਾ ਜੀ ਆਪਣੇ ਤੌਰ ਤੇ ਵੀ ਉਹਦੇ ਲਈ ਕੋਈ ਤੀਜੀ ਧਿਰ ਮਾਫੀ ਮੰਗੇ ਤਾਂ ਉਹ ਮਤਲਬ ਪ੍ਰਵਾਨ ਨਹੀਂ ਕੀਤੀ ਜਾ ਸਕਦੀ। ਤੇ ਜਿਹੜੇ ਬੰਦੇ ਨੂੰ ਪਛਤਾਵਾ ਹੀ ਨਹੀਂ ਹੈਗਾ ਆਪਣੇ ਐਕਟ ਦਾ ਵੀ ਉਹਨੂੰ ਮਾਫੀ ਕਾਹਦੀ। ਸਿਰਫ ਇੱਕ ਟੈਰੀਟੋਰੀਅਲ ਸੋਵਰੇਨਿਟੀ ਤੱਕ ਦੀ ਨਹੀਂ, ਉਹ ਜਿਹੜੀ ਸਿੱਖੀ ਦਾ ਆਈਡੀਆ ਆ ਉਹਨੂੰ ਬਚਾਉਣ ਦੀ ਸਟਰਗਲ ਆ ਜੀ। ਤੇ ਉਹਦੇ ਲਈ ਇੰਨੀਆਂ ਸ਼ਹਾਦਤਾਂ ਹੋਈਆਂ ਤੇ ਜਿਹੜੇ ਬੰਦੇ ਬਚ ਗਏ ਜੇ ਉਹ ਜੇਲ੍ਹਾਂ 'ਚ ਬੈਠੇ ਆ ਤਾਂ ਉਹ ਕਹਿਣ ਕਿ ਸਾਤੋਂ ਇਹ ਗਲਤੀ ਹੋ ਗਈ ਤੇ ਸਾਡੇ ਗੁਨਾਹ ਦੀ ਮਾਫੀ ਦਿੱਤੀ ਜਾਵੇ, ਤਾਂ ਇਹ ਸਟਰਗਲ ਦੇ ਨਾਲ ਕੋਈ ਇਮਾਨਦਾਰੀ ਨਹੀਂ। ਤੇ ਨਾ ਹੀ ਸਾਡੇ ਕੋਈ ਬੰਦੇ ਚਾਹੁੰਦੇ ਆ ਸਟਰਗਲ ਦੇ, ਜਿਹੜੇ ਸਾਡੇ ਜੁਝਾਰੂ ਆ ਇਹ ਚਾਹੁੰਦੇ ਆ ਵੀ ਭਾਰਤ ਦੀ ਸਰਕਾਰ ਉਹਨਾਂ ਨੂੰ ਮਰਸੀ ਪਟੀਸ਼ਨਸ ਦੇ ਕੇ ਉਹਨਾਂ ਨੂੰ ਮਾਫੀਆਂ ਦੇਵੇ। 2019 ਦੇ ਵਿੱਚ ਆਪਣਾ ਹੀ ਨੋਟੀਫਿਕੇਸ਼ਨ ਸੀ ਇਸ ਗਵਰਨਮੈਂਟ ਦਾ, ਜਿਹਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਦੇ ਉੱਤੇ ਨਰਿੰਦਰ ਮੋਦੀ ਨੇ ਐਲਾਨ ਕੀਤਾ ਸੀ ਕਿ ਅਸੀਂ ਬੰਦੀ ਸਿੰਘਾਂ ਨੂੰ ਰਿਹਾ ਕਰਾਂਗੇ। ਬਿਲਕੁਲ। ਤੇ ਉਹ ਨੋਟੀਫਿਕੇਸ਼ਨ ਰਿਲੀਜ਼ ਕੀਤਾ ਸੀ। ਹੁਣ ਇਹ ਮਤਲਬ ਅੱਜ ਅਮਿਤ ਸ਼ਾਹ ਜਿਹੜੀ ਗੱਲ ਕਹਿ ਰਿਹਾ ਵੀ ਉਹਨਾਂ ਦੇ ਲਈ ਇਹ ਕੀਤੇ ਗਏ ਕੋਲ ਕਰਾਰ ਜਿਹੜੇ ਆ ਜਾਂ ਨੋਟੀਫਿਕੇਸ਼ਨ ਕੋਈ ਮਾਇਨੇ ਨਹੀਂ ਰੱਖਦੇ। ਤੇ ਇਸ ਕੌਮ ਦਾ ਤਾਂ ਇਹ ਇਤਿਹਾਸ ਰਿਹਾ ਆ ਆਪਣੇ ਕੋਲ ਕਰਾਰਾਂ ਤੋਂ ਭੱਜਣ ਦਾ। ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਦੀ ਮੂਵਮੈਂਟ ਆ ਉਹ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਉਹ ਇਸ ਨੈਰੇਟਿਵ ਦੇ ਉੱਤੇ ਕਦੇ ਨਹੀਂ ਲੜੀ ਜਾਣੀ ਚਾਹੀਦੀ ਕਿ ਜਿਹੜੇ ਭਾਰਤੀ ਪ੍ਰਬੰਧ ਆ, ਭਾਰਤੀ ਰਾਜ ਪ੍ਰਬੰਧ ਆ, ਕਿ ਉਹਦੇ ਤੋਂ ਮਰਸੀ ਪਟੀਸ਼ਨਾਂ ਲਈਆਂ ਜਾਣ। ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਤੁਹਾਡੇ ਕੈਦੀ ਹੁੰਦੇ ਆ ਉਹ ਹਮੇਸ਼ਾ ਹੀ ਸਿਆਸੀ ਦਬਾਅ ਨਾਲੇ ਰਿਹਾ ਹੁੰਦੇ ਆ, ਤੁਹਾਡੇ ਲੋਕਾਂ ਦੇ ਦਬਾਅ ਨਾਲ ਰਿਹਾ ਹੁੰਦੇ ਆ। ਤੇ ਉਹ ਜਿਹੜੀ ਸਿਆਸੀ ਮੂਵਮੈਂਟ ਆ, ਪੋਲੀਟੀਕਲ ਮੂਵਮੈਂਟ ਆ, ਉਹ ਖੜੀ ਕਰਨ ਲਈ ਜਿਹੜਾ ਆ ਮੈਨੂੰ ਲੱਗਦਾ ਵੀ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਜ਼ੋਰ ਦੇਣਾ ਚਾਹੀਦਾ। ਨਾ ਕਿ ਤੁਸੀਂ ਜਿਹੜੇ ਦਸਤਖਤ ਕਰਵਾ ਕੇ ਆਪਣੇ ਲੋਕਾਂ ਤੋਂ ਤੇ ਉਹ ਸਿਰਾਂ ਦੇ ਉੱਤੇ ਚੱਕ ਕੇ ਭਾਰ ਸਾਰਾ ਤੇ ਤੁਸੀਂ ਗਵਰਨਰ ਨੂੰ ਪੇਸ਼ ਕਰਨ ਤੁਰੇ ਰਹੋ। ਜੇ ਪੰਜਾਬ ਦੇ ਵਿੱਚ ਮੂਵਮੈਂਟ ਖੜੀ ਹੁੰਦੀ ਆ ਤਾਂ ਡਾਇਸਪੋਰਾ ਦੇ ਵਿੱਚੋਂ ਜੋ ਇੰਡੀਆ ਨੰਗਾ ਹੋਇਆ ਆ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮਾਮਲੇ 'ਚ, ਤੇ ਅੱਜ ਸਾਰੇ ਦੁਨੀਆ ਦੇ ਮੁਲਕ ਜਿਹੜੇ ਆ ਤੁਹਾਡੀ ਉਸ ਮੂਵਮੈਂਟ ਨੂੰ ਦੇਖਣਗੇ ਕਿ ਕਿਵੇਂ ਤੁਹਾਡੇ ਜਿਹੜੇ ਪੋਲੀਟੀਕਲ ਪ੍ਰਿਜ਼ਨਰਸ ਆ ਉਹਨਾਂ ਦੇ ਹਿਊਮਨ ਰਾਈਟਸ ਵਾਇਲੇਟ ਕੀਤੇ ਆ ਇੰਡੀਅਨ ਸਟੇਟ ਦੇ ਨਾਲ ਹੀ ਉਹ ਸਾਰੇ ਮੁੱਦੇ ਉੱਪਰਨਗੇ ਜੋ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਪੰਜਾਬ ਦੇ ਵਿੱਚ ਹੋਈਆਂ, ਜਿਵੇਂ ਫੇਕ ਐਨਕਾਊਂਟਰਸ ਪੰਜਾਬ ਦੇ ਵਿੱਚ ਹੋਏ ਆ, ਤਾਂ ਤੁਹਾਡਾ ਜਿਹੜਾ ਕੇਸ ਆ ਅੱਜ ਸਾਰੀ ਦੁਨੀਆ ਦੇ ਵਿੱਚ ਉਹ ਐਂਪਲੀਫਾਈ ਹੋ ਸਕਦਾ ਆ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ ਵਿਊਅਰਸ। ਹੁਣ ਗੱਲ ਕਰੀਏ ਅਸੀਂ ਜਿਹੜਾ ਇੱਕ ਪੋਲੀਟੀਕਲ ਸਿਸਟਮ ਹੈ ਭਾਰਤ ਦਾ, ਉਹਦੇ ਵਿੱਚ ਸਿੱਖਾਂ ਦੇ ਲਈ ਕੰਮ ਕਰਨ ਦੇ ਲਈ ਜਾਂ ਜਸਟਿਸ ਦੇ ਲਈ ਜਿਹੜੀ ਸਪੇਸ ਹੈ ਉਹ ਨਿਗਲੀਜੀਬਲ ਹੈ। ਇਹ ਗੱਲ ਕਾਫੀ ਹੱਦ ਤੱਕ 1984 ਤੋਂ ਬਾਅਦ ਸਿੱਖਾਂ ਨੂੰ ਸਮਝ ਆ ਗਈ ਸੀ, ਪਰ ਅੱਜ ਦੀ ਡੇਟ ਦੇ ਵਿੱਚ ਵੀ ਜਦੋਂ ਅਸੀਂ ਦੇਖਦੇ ਹਾਂ ਜਿਹੜੀ ਸਾਡੇ ਇੱਕ ਵੱਡਾ ਤਬਕਾ ਆ ਭਾਰਤ ਦੇ ਵਿੱਚ ਜਿਹੜਾ ਵਸਦਾ, ਜਿਨ੍ਹਾਂ ਨੂੰ ਸਟਿਲ ਇਹ ਹੁੰਦਾ ਕਿ ਅਸੀਂ ਜੀ ਸੁਪਰੀਮ ਕੋਰਟ ਹੈ, ਇੰਸਟੀਚਿਊਟ ਹੈਗੇ ਆ, ਸੁਣਵਾਈ ਹੁੰਦੀ ਹੈ ਇਸ ਕਿਸਮ ਦਾ। ਪਰ ਜਦੋਂ ਦੀ ਮੋਦੀ ਸਰਕਾਰ ਆਈ ਹੈ ਉਦੋਂ ਤੋਂ ਲੈ ਕੇ ਜਿਹੜੀਆਂ ਡਿਵੈਲਪਮੈਂਟਸ ਹੋਈਆਂ ਨੇ ਅਸੀਂ ਦੇਖ ਰਹੇ ਹਾਂ ਕਿ ਉਹਨਾਂ ਨੇ ਇੱਕ ਹਿੰਦੂਤਵੀ ਜਿਹੜੀ ਪੁੱਠ ਹੈ ਹਰ ਇੱਕ ਇੰਸਟੀਚਿਊਟ ਨੂੰ ਤੇ ਹਰ ਇੱਕ ਅਦਾਰੇ ਨੂੰ ਉਹ ਚਾੜ੍ਹਨੀ ਸ਼ੁਰੂ ਕੀਤੀ ਹੋਈ ਹੈ। ਤੇ ਹੁਣ ਇਸ ਹੱਦ ਤੱਕ ਪਹੁੰਚ ਚੁੱਕੀ ਹੈ ਕਿ ਹੁਣ ਉਹਨਾਂ ਨੂੰ ਐਲਾਨ ਕਰਨ ਦੀ ਵੀ ਲੋੜ ਨਹੀਂ ਆ। ਆਲਰੇਡੀ ਜਿਹੜਾ ਇੰਡੀਆ ਆ, ਭਾਰਤ ਹੈ, ਇਹਨੂੰ ਅਸੀਂ ਹਿੰਦੂਤਵਾ ਦਾ ਨੇਸ਼ਨ ਜਾਂ ਹਿੰਦੂ ਨੇਸ਼ਨ ਦੇ ਤੌਰ 'ਤੇ ਇਹਨੂੰ ਦੇਖਿਆ ਜਾ ਰਿਹਾ ਦੁਨੀਆ ਦੇ ਵਿੱਚ। ਹੁਣ ਜਦੋਂ ਸਾਰਾ ਮਸਲਾ ਅਸੀਂ ਵਿਚਾਰ ਰਹੇ ਹਾਂ, ਗੁਰਪਤਵੰਤ ਸਿੰਘ ਪੰਨੂ ਤੋਂ ਲੈ ਕੇ ਹਰਦੀਪ ਸਿੰਘ ਨਿੱਜਰ ਜਿਹੜੀ ਟਾਰਗੇਟਡ ਕਿਲਿੰਗ ਭਾਰਤ ਵੱਲੋਂ ਕੀਤੀ ਗਈ ਹੈ, ਕੈਨੇਡਾ ਅਮਰੀਕਾ ਦੇ ਵਿੱਚ ਆ ਕੇ ਕੋਸ਼ਿਸ਼ ਕੀਤੀ ਗਈ ਹੈ, ਜਿਹੜੀ ਇਹ ਟਾਰਗੇਟਡ ਕਿਲਿੰਗ ਦਾ ਸਾਰਾ ਸਿਲਸਿਲਾ ਕਿਲਿੰਗ ਸਪਰੀ ਸ਼ੁਰੂ ਕੀਤੀ ਗਈ। ਹੁਣ ਅੱਜ ਜਦੋਂ ਇੰਟਰਨੈਸ਼ਨਲ ਮੀਡੀਆ ਵੀ ਇਹਦੇ 'ਤੇ ਚਰਚਾ ਕਰਦਾ ਤੇ ਉਹ ਇੰਡੀਆ ਨੂੰ ਹਿੰਦੂ ਨੈਸ਼ਨਲਿਸਟ ਨੇਸ਼ਨ ਦੇ ਤੌਰ ਦੇ ਉੱਤੇ ਦੇਖ ਰਿਹਾ ਹੈ ਤੇ ਉਸ ਪਰਸਪੈਕਟਿਵ ਦੇ ਵਿੱਚ ਉਹਨੂੰ ਦੇਖ ਰਿਹਾ। ਸੋ ਸਾਡੇ ਲੋਕਾਂ ਨੂੰ ਜੇ ਹਜੇ ਵੀ ਇਹ ਗੱਲ ਸਮਝ ਨਹੀਂ ਆਉਂਦੀ ਹੈਗੀ ਤੇ ਕਿਤੇ ਨਾ ਕਿਤੇ ਸਾਨੂੰ ਅੰਦਰ ਝਾਤੀ ਮਾਰਨ ਦੀ ਜਾਂ ਇਹਦੇ 'ਤੇ ਵਿਚਾਰ ਕਰਨ ਦੀ ਲੋੜ ਹੈ। ਹੁਣ ਅਸੀਂ ਦੇਖਦੇ ਹਾਂ ਭਾਈ ਬਲਵੰਤ ਸਿੰਘ ਰਾਜੋਆਣਾ ਦਾ ਜਿਹੜੀ ਫਾਂਸੀ ਦੀ ਸਜ਼ਾ ਜਦੋਂ ਉਹਨਾਂ ਨੂੰ ਹੋਈ ਹੈ ਤੇ ਉਹਨਾਂ ਨੇ ਆਪਣੇ ਵੱਲੋਂ ਸ਼ੁਕਰ ਮਨਾਇਆ ਤੇ ਉਹਨਾਂ ਨੇ ਪਹਿਲੇ ਦਿਨ ਤੋਂ ਰੱਖਿਆ ਕਿ ਠੀਕ ਹੈ, ਮੈਂ ਤਿਆਰ ਹਾਂ, ਮੈਂ ਫਾਂਸੀ ਦੀ ਸਜ਼ਾ ਦੇ ਲਈ ਤਿਆਰ ਹਾਂ।
ਕਿਵੇਂ ਉਹਦੇ 'ਚ ਅਕਾਲੀ ਪੋਲੀਟਿਕਸ ਇਨਵੋਲਵ ਹੁੰਦੀ ਹੈ, ਬਾਦਲ ਦਲ ਦਾ ਜਿਹੜਾ ਰੋਲ ਹੈ, ਕਿਵੇਂ ਉਹ ਫਿਰ ਇੱਕ ਜਿਹੜੀ ਮਰਸੀ ਪਟੀਸ਼ਨ ਹੈ ਉਹ ਦਾਖਲ ਕੀਤੀ ਜਾਂਦੀ ਹੈ SGPC ਦੇ ਰਾਹੀਂ ਰਾਸ਼ਟਰਪਤੀ ਦੇ ਕੋਲ, ਤੇ ਉਹਦੇ 'ਤੇ ਮਤਲਬ ਮੁੜ ਵਿਚਾਰ, ਅੱਗੇ ਵਿਚਾਰ, ਪਿੱਛੇ ਵਿਚਾਰ, ਇਹ ਸਾਰਾ ਮਸਲਾ ਜਿਹੜਾ ਉਹ ਪਿਛਲੇ ਸਾਲਾਂ ਦੇ ਵਿੱਚ ਅਸੀਂ ਦੇਖ ਰਹੇ ਹਾਂ। ਹੁਣ ਅੱਜ ਜਦੋਂ ਲੋਕ ਸਭਾ ਦੇ ਵਿੱਚ ਖਲੋ ਕੇ ਅਮਿਤ ਸ਼ਾਹ ਵੱਲੋਂ ਸਿੱਧੇ ਤੌਰ ਦੇ ਉੱਤੇ ਇਸ ਗੱਲ ਦਾ ਜਿਹੜਾ ਉਹ ਨਿਪਟਾਰਾ ਕਰ ਦਿੱਤਾ ਗਿਆ, ਉਹਨਾਂ ਨੇ ਸਿੱਧਾ ਬੀਬੀ ਹਰਸਿਮਰਤ ਬਾਦਲ ਨੂੰ ਇਹ ਕਹਿ ਦਿੱਤਾ ਆ ਕਿ ਜੀ ਜਿਹੜਾ ਬੰਦਾ ਜਿਹਨੂੰ ਆਪਣੇ ਕੀਤੇ ਤੇ ਪਛਤਾਵਾ ਨਾ ਹੋਵੇ ਉਹਦੇ ਲਈ ਰਹਿਮ ਦੀ ਕੋਈ ਗੱਲ ਹੋ ਹੀ ਨਹੀਂ ਸਕਦੀ। ਹੁਣ ਇਸ ਪਾਰਟ ਨੂੰ ਸਿੱਖ ਨਜ਼ਰੀਏ ਤੋਂ ਕਿਵੇਂ ਦੇਖਿਆ ਜਾਵੇ? ਅਸੀਂ ਜਦੋਂ ਉਸ ਸਿਸਟਮ ਦੇ ਵਿੱਚ ਰਹਿੰਦੇ ਹਾਂ, ਇਨਸਾਫ ਲੱਭਣ ਦੀ ਗੱਲ ਕਰਦੇ ਹਾਂ, ਤੇ ਉਹਦੇ ਕੀ ਮਾਇਨੇ ਰਹਿ ਜਾਂਦੇ ਨੇ? ਜਾਂ ਜਿਹੜੇ ਲੋਕ ਸਾਡੇ ਇਹ ਗੱਲ ਨਹੀਂ ਸਮਝਦੇ ਕਿ ਵੱਖਰੇ ਮੁਲਕ ਦੀ ਪੋਲੀਟੀਕਲ ਪਾਵਰ ਦੀ, ਸੋਵਰਨਿਟੀ ਦੀ ਲੋੜ ਕੀ ਹੈ, ਅਹਿਮੀਅਤ ਕੀ ਹੈ, ਕਿਉਂ ਸਾਡੇ ਲਈ ਉਹ ਜ਼ਰੂਰੀ ਹੈ ਜੇ ਸਿੱਖੀ ਦੀ ਹੋਂਦ ਤੱਕ ਨੂੰ ਬਚਾਉਣਾ ਉਸ ਧਰਤੀ ਦੇ ਉੱਤੇ, ਤੇ ਇਹ ਗੱਲ ਉਸ ਦੇ ਨਾਲ ਜਾ ਕੇ ਜੁੜਦੀ ਹੈ। ਸੁਖਵਿੰਦਰ ਸਿੰਘ ਜੀ, ਗੱਲ ਇਸ ਪਾਰਟ ਦੇ ਉੱਤੇ ਕਰੀਏ, ਕਿਵੇਂ ਦੇਖਦੇ ਹੋ ਜਿਹੜਾ ਬਿਆਨ ਹੁਣ ਅਮਿਤ ਸ਼ਾਹ ਦਾ ਆਇਆ? ਪਹਿਲਾਂ ਉੱਥੋਂ ਸ਼ੁਰੂ ਕਰੀਏ ਜੀ। ਹਾਂਜੀ, ਬਿਲਕੁਲ। ਜਿਹੜਾ ਇਹ ਬਿਆਨ ਆਇਆ, ਦੇਖੋ ਆਪਣੇ ਆਪ ਦੇ ਵਿੱਚ ਜਿਹੜਾ ਸੱਤਾ ਦਾ ਨਸ਼ਾ ਆ, ਸੱਤਾ ਦਾ ਹੰਕਾਰ ਆ, ਉਹ ਕਿਵੇਂ ਸਿਰ ਚੜ੍ਹ ਕੇ ਬੋਲ ਰਿਹਾ ਆ ਇਸ ਟਾਈਮ। ਜਿਹੜੀ ਹਿੰਦੂਤਵੀ ਜਮਾਤ ਆ ਉਹਦੇ ਸਿਰ ਤੇ, ਇਹ ਇੱਕ ਉਹਦੀ ਪ੍ਰਤੱਖ ਉਦਾਹਰਨ ਆ ਜੀ ਕਿ ਹਰਸਿਮਰਤ ਕੌਰ ਬਾਦਲ ਨੇ ਜਦੋਂ ਇਹ ਸਵਾਲ ਕੀਤਾ ਪਾਰਲੀਮੈਂਟ ਦੇ ਵਿੱਚ, ਜਿਹੜੀ ਕਿ IPC ਤੇ CRPC ਦੇ ਉੱਤੇ ਡਿਬੇਟ ਚੱਲ ਰਹੀ ਸੀ, ਤੇ ਉਹਦੇ ਵਿੱਚ ਇਹ ਸਵਾਲ ਕੀਤਾ ਗਿਆ ਸੀ, ਤਾਂ ਜਿਹੜੇ ਸ਼ਬਦ ਆ ਉਹ ਸ਼ਬਦ ਬੜੇ ਆਪਣੇ ਆਪ ਦੇ ਵਿੱਚ ਦੇਖੋ ਤੁਸੀਂ ਬੜੀ ਅਹਿਮੀਅਤ ਰੱਖਦੇ ਆ। ਅਮਿਤ ਸ਼ਾਹ ਕਹਿੰਦਾ ਕਿ ਜਿਹੜਾ ਬੰਦਾ ਮਾਫੀ ਮੰਗ ਹੀ ਨਹੀਂ ਰਿਹਾ ਜੀ ਆਪਣੇ ਤੌਰ ਤੇ, ਵੀ ਉਹਦੇ ਲਈ ਕੋਈ ਤੀਜੀ ਧਿਰ ਮਾਫੀ ਮੰਗੇ ਤਾਂ ਉਹ ਮਤਲਬ ਪ੍ਰਵਾਨ ਨਹੀਂ ਕੀਤੀ ਜਾ ਸਕਦੀ, ਤੇ ਜਿਹੜੇ ਬੰਦੇ ਨੂੰ ਪਛਤਾਵਾ ਹੀ ਨਹੀਂ ਹੈਗਾ ਆਪਣੇ ਐਕਟ ਦਾ, ਵੀ ਉਹਨੂੰ ਮਾਫੀ ਕਾਹਦੀ। ਤੇ ਜਿਹੜੀ ਗੱਲ ਭਾਈ ਬਲਵੰਤ ਸਿੰਘ ਰਾਜੋਆਣਾ ਪਿਛਲੇ ਲੰਮੇ ਸਮੇਂ ਤੋਂ ਕਹਿ ਰਹੇ ਆ ਸਿੱਖ ਜਥੇਬੰਦੀਆਂ ਨੂੰ ਕਿ ਜਿਹੜੇ ਨਿਜ਼ਾਮ ਨੇ ਅਕਾਲ ਤਖਤ ਸਾਹਿਬ ਦੇ ਉੱਤੇ ਫੌਜਾਂ ਚੜਾਈਆਂ, ਸਿੱਖ ਨੌਜਵਾਨਾਂ ਦਾ ਕਤਲ ਕੀਤਾ, ਗੁਰਦੁਆਰਾ ਸਾਹਿਬ ਦੀ ਬੇਅਦਬੀ ਕੀਤੀ, ਮੈਂ ਉਸ ਨਿਜ਼ਾਮ ਦੀ ਕੋਈ ਪਰਵਾਹ ਨਹੀਂ ਕਰਦਾ, ਤੇ ਜਿਹੜਾ ਕਾਤਲਾਂ ਨੂੰ ਤੇ ਕਤਲੋਗਾਰਤ ਕਰਨ ਵਾਲੇ ਲੋਕਾਂ ਦੀ ਪੁਸ਼ਤ ਪਨਾਹੀ ਕਰਦਾ ਹੋਵੇ, ਮੈਂ ਉਸ ਨਿਜ਼ਾਮ ਅੱਗੇ ਨਹੀਂ ਝੁਕਣਾ ਜੀ। ਉਹਨਾਂ ਦੀਆਂ ਸਟੇਟਮੈਂਟਸ ਨੇ ਇਹ, ਤੇ ਜਿਹਦੇ ਚੱਲਦਿਆਂ ਉਹਨਾਂ ਨੇ ਇੱਥੋਂ ਦਾ ਜਿਹੜਾ ਸਾਰਾ ਲੀਗਲ ਸਿਸਟਮ ਆ, ਉਸ ਲੀਗਲ ਸਿਸਟਮ ਨੂੰ ਵੀ ਡਿਨਾਈ ਕੀਤਾ ਸੀ, ਵੀ ਜਿਹੜਾ ਇੱਥੋਂ ਦਾ ਅਦਾਲਤੀ ਸਿਸਟਮ ਆ। ਤੇ ਉਹਨਾਂ ਦੀ ਮਤਲਬ ਅਸੀਂ ਦੇਖਿਆ ਕਿ ਪਿਛਲੇ ਲੰਮੇ ਸਮੇਂ ਤੋਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਬਾਦਲ ਆ, ਉਹ ਕਿਵੇਂ ਇੱਕ ਯੂਜ਼ ਕਰਨ ਦੀ ਕੋਸ਼ਿਸ਼ ਕਰ ਰਹੀ ਆ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ, ਉਹਨਾਂ ਦੀ ਕੁਰਬਾਨੀ ਨੂੰ। ਤੇ ਹੁਣ ਉਹਨਾਂ ਦੀ ਜਿਹੜੀ ਮਰਸੀ ਪਟੀਸ਼ਨ ਸੀ, ਉਹਦੇ ਉੱਤੇ ਜਿਹੜੇ ਭਾਈਵਾਲ ਰਹੇ, ਜਿਨ੍ਹਾਂ ਨੇ ਪੰਜਾਬ ਦੇ ਵਿੱਚ ਪੈਰ ਲਵਾਏ ਬਾਦਲ ਕਿਹਾ ਨੇ, ਤੇ ਅੱਜ ਹੁਣ ਉਹਨਾਂ ਤੋਂ ਜਿਹੜਾ ਦੋ ਟੁਕ ਜਵਾਬ ਜਿਹੜਾ ਸੁਣ ਕੇ, ਤੇ ਮੈਨੂੰ ਇਹ ਲੱਗਦਾ ਵੀ ਇਹ ਕੋਈ ਬੰਦਾ ਇਹਨੂੰ ਜਿਵੇਂ ਮਰਜ਼ੀ ਪਰਿਭਾਸ਼ਿਤ ਕਰ ਰਹੇ, ਪਰ ਇੱਕ ਕੌਮੀ ਤੌਰ ਦੇ ਉੱਤੇ ਸਾਡੇ ਲਈ ਅੱਜ ਇਹ ਸਿੱਖ ਇਤਿਹਾਸ ਦੇ ਨਾਲ ਵਫਾ ਨਹੀਂ ਜੋ ਪਾਰਲੀਮੈਂਟ ਦੇ ਵਿੱਚ ਹੋਇਆ, ਕਿ ਅੱਜ ਪਾਰਲੀਮੈਂਟ ਦੇ ਵਿੱਚ ਇੱਕ ਹਿੰਦੂਤਵੀ ਬੰਦਾ ਉਹ ਸਾਨੂੰ ਇਹ ਕਹੇ ਕਿ ਅਸੀਂ ਤੁਹਾਨੂੰ ਮਾਫੀ ਨਹੀਂ ਦੇਣੀ ਆ, ਕਿ ਉਹ ਮਾਫੀ ਦੇਣ ਤੋਂ ਇਨਕਾਰ ਕਰੇ। ਪਹਿਲੀ ਗੱਲ ਤਾਂ ਸਿੱਖਾਂ ਦੇ ਨਾਲ ਮਾਫੀ ਵਾਲੀ ਗੱਲ ਜੁੜਨੀ ਜਿਹੜੀ ਆ ਸਿੱਖ ਸਟਰਗਲ ਦੇ ਨਾਲ, ਉਹੀ ਗੱਲ ਵਾਜਬ ਨਹੀਂ ਆ। ਇਹ ਗੱਲ ਸਿੱਖ ਸੰਘਰਸ਼ ਦੇ ਯੋਧਿਆਂ ਨੂੰ ਛੋਟਾ ਕਰਦੀ ਆ, ਸਿੱਖ ਹਿਸਟਰੀ ਨੂੰ ਛੋਟਾ ਕਰਦੀ ਆ। ਇਹਦੇ ਬਾਰੇ ਅੱਜ ਮੈਂ ਲੀਗਲ ਟਰਮਸ ਦੇ ਵਿੱਚ ਜ਼ਿਆਦਾ ਮੈਨੂੰ ਨਹੀਂ ਪਤਾ, ਪਰ ਪਰਮਜੀਤ ਸਿੰਘ ਗਾਜ਼ੀ ਜਿਹੜੇ ਕਿ ਲਾਅ ਦੇ ਸਟੂਡੈਂਟ ਵੀ ਆ, ਉਹਨਾਂ ਨੇ ਇੱਕ ਇਹਦੇ ਉੱਤੇ ਟਿੱਪਣੀ ਕੀਤੀ ਕਿ ਜਿਹੜੀ ਗੱਲ ਇਹ ਕਹੀ ਜਾਂਦੀ ਆ ਕਿ ਜੀ ਮਰਸੀ ਪਟੀਸ਼ਨ, ਕਿ ਇਹ ਟਰਮ ਹੀ ਆਪਣੇ ਆਪ 'ਚ ਗਲਤ ਆ ਜੀ। ਇੰਡੀਅਨ ਕੌਂਸਟੀਟਿਊਸ਼ਨ ਦੇ ਵਿੱਚ ਮਰਸੀ ਪਟੀਸ਼ਨ ਦਾ ਕਿਤੇ ਕੋਈ ਜ਼ਿਕਰ ਨਹੀਂ ਆ, ਕਿ ਅਸਲ ਦੇ ਵਿੱਚ ਇਹ ਸੰਵਿਧਾਨਕ ਮੁੜ ਵਿਚਾਰ ਪਟੀਸ਼ਨ ਹੁੰਦੀ ਹੈ ਕਿ ਜਿਹੜਾ ਫੈਸਲਾ ਤੁਸੀਂ ਕੀਤਾ ਆ ਉਹਦੇ ਤੇ ਮੁੜ ਵਿਚਾਰ ਕੀਤੀ ਜਾਵੇ, ਤੇ ਜਿਹੜੀ ਧਾਰਾ 72 ਆ ਜਿਹਦੇ ਤਹਿਤ ਇਹ ਦਾਖਲ ਕੀਤੀ ਜਾਂਦੀ ਆ, ਉਹਦੇ ਵਿੱਚ ਕਿਤੇ ਵੀ ਮਾਫੀ ਜਾਂ ਦਇਆ ਇਹਨਾਂ ਸ਼ਬਦਾਂ ਦਾ ਕੋਈ ਜ਼ਿਕਰ ਨਹੀਂ ਆ ਜੀ ਵੀ। ਪਰ ਹੁਣ ਮਸਲਾ ਇਹ ਹੈ ਵੀ ਤੁਸੀਂ ਸਾਰਾ ਮੀਡੀਆ ਦੇਖੋ, ਉਹ ਸਾਰਾ ਜਿਹੜਾ ਨੈਰੇਟਿਵ ਇਹੀ ਹੈ ਵੀ ਸਿੱਖਾਂ ਦੀ ਜਿਹੜੀ ਸਿੱਖ ਪੋਲੀਟੀਕਲ ਪ੍ਰਿਜ਼ਨਰ ਆ ਉਹਦੀ ਮਰਸੀ ਪਟੀਸ਼ਨ ਰੱਦ ਕਰਨ ਤੋਂ ਅਮਿਤ ਸ਼ਾਹ ਨੇ ਨਾ ਕਰਤੀ ਤੇ ਕਹਿ ਦਿੱਤਾ ਕਿ ਅਸੀਂ ਨਹੀਂ ਮਾਫੀ ਦਿੰਦੇ ਜੀ। ਤੇ ਜਿਹੜੀਆਂ ਸਿੱਖ ਆਰਗੇਨਾਈਜੇਸ਼ਨਸ ਨੇ ਉਹ ਵੀ ਲਗਾਤਾਰ ਇਹੀ ਸ਼ਬਦ ਜਿਹੜਾ ਆ ਉਹਨਾਂ ਦੇ ਮੂੰਹ ਤੇ ਚੜਿਆ ਹੋਇਆ ਕਿ ਮਰਸੀ ਪਟੀਸ਼ਨ ਜੀ। ਪਿਛਲੇ ਦਿਨੀ ਪਰਮਜੀਤ ਸਿੰਘ ਅਮੰਡ ਹੋਰਾਂ ਦੀ ਇੱਕ ਸਟੇਟਮੈਂਟ ਦਲ ਖਾਲਸਾ ਦੇ ਨੌਜਵਾਨ ਆਗੂ ਆਈ ਸੀ ਕਿ ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਸਾਡੇ ਜੁਝਾਰੂ ਯੋਧਿਆਂ ਨੂੰ ਰਹਿਮ
ਕਰੋ ਉਹਨਾਂ ਦੇ ਉੱਤੇ। ਵੀ ਸਿੱਖ ਸਟਰਗਲ ਜਿਹੜੀ ਆ ਉਹਦੇ ਵਿੱਚ ਅਨੇਕਾਂ ਜਿਹੜੇ ਜੁਝਾਰੂ ਆ ਜੂਝਦੇ ਹੋਏ ਸ਼ਹੀਦ ਹੋਏ ਆ, ਕਿੰਨੇ ਸਾਡੇ ਜਿਹੜੇ ਯੋਧੇ ਆ ਜੇਲ੍ਹਾਂ 'ਚ ਬੈਠੇ ਆ, ਤੇ ਸਟਰਗਲ ਕੰਟੀਨਿਊ ਆ। ਉਹ ਸਟਰਗਲ ਜਿਹੜੀ ਆ ਬੇਈਮਾਨੀ ਨਹੀਂ ਸੀ, ਉਹ ਸਟਰਗਲ ਦੇ ਪਿੱਛੇ ਇੱਕ ਉਹਦੀਆਂ ਰੂਟਸ ਦੇ ਵਿੱਚ ਇੱਕ ਵਜ੍ਹਾ ਆ ਜਿਹਦੀ ਅਸੀਂ ਪਿਛਲੇ ਸੈਗਮੈਂਟ ਦੇ ਵਿੱਚ ਡਿਸਕਸ ਵੀ ਕੀਤਾ ਹੈ, ਜਿਹਨੂੰ ਕਿ ਉਹ ਜਿਹੜੀ ਵਜ੍ਹਾ ਆ ਉਹ ਕਿਵੇਂ ਮਤਲਬ ਸਿਰਫ ਇੱਕ ਟੈਰੀਟੋਰੀਅਲ ਸੋਵਰੇਨਿਟੀ ਤੱਕ ਦੀ ਨਹੀਂ, ਉਹ ਜਿਹੜੀ ਸਿੱਖੀ ਦਾ ਆਈਡੀਆ ਆ ਉਹਨੂੰ ਬਚਾਉਣ ਦੀ ਸਟਰਗਲ ਆ ਜੀ। ਤੇ ਉਹਦੇ ਲਈ ਇੰਨੀਆਂ ਸ਼ਹਾਦਤਾਂ ਹੋਈਆਂ, ਤੇ ਜਿਹੜੇ ਬੰਦੇ ਬਚ ਗਏ ਜੇ ਉਹ ਜੇਲ੍ਹਾਂ 'ਚ ਬੈਠੇ ਆ ਤਾਂ ਉਹ ਕਹਿਣ ਕਿ ਸਾਤੋਂ ਇਹ ਗਲਤੀ ਹੋ ਗਈ ਤੇ ਸਾਡੇ ਗੁਨਾਹ ਦੀ ਮਾਫੀ ਦਿੱਤੀ ਜਾਵੇ, ਤਾਂ ਇਹ ਸਟਰਗਲ ਦੇ ਨਾਲ ਕੋਈ ਇਮਾਨਦਾਰੀ ਨਹੀਂ। ਤੇ ਨਾ ਹੀ ਸਾਡੇ ਕੋਈ ਬੰਦੇ ਚਾਹੁੰਦੇ ਆ, ਸਟਰਗਲ ਦੇ ਜਿਹੜੇ ਸਾਡੇ ਜੁਝਾਰੂ ਆ ਇਹ ਚਾਹੁੰਦੇ ਆ ਵੀ ਭਾਰਤ ਦੀ ਸਰਕਾਰ ਉਹਨਾਂ ਨੂੰ ਮਰਸੀ ਪਟੀਸ਼ਨਸ ਦੇ ਕੇ ਉਹਨਾਂ ਨੂੰ ਮਾਫੀਆਂ ਦੇਵੇ ਜੀ, ਕਿਉਂਕਿ ਮਾਫੀ ਗੁਨਾਹ ਦੀ ਹੁੰਦੀ ਆ। ਸਿੱਖ ਜਿਹੜੇ ਯੋਧੇ ਆ ਉਹਨਾਂ ਨੇ ਕੋਈ ਗੁਨਾਹ ਨਹੀਂ ਕੀਤਾ, ਉਹਨਾਂ ਨੇ ਜਸਟਿਸ ਕੀਤਾ, ਇਨਸਾਫ ਕੀਤਾ। ਤੇ ਇਹ ਜਿਹੜੀ ਹੁਣ ਸਾਰੀ ਇਹ ਗੱਲ ਚੱਲ ਰਹੀ ਆ ਕਿ ਜਿਹੜਾ ਇਹ ਸਾਰਾ ਲੀਗਲ ਕੇਸ ਆ, ਤਾਂ ਮੈਨੂੰ ਇਹ ਲੱਗਦਾ ਵੀ ਅਕਾਲ ਤਖਤ ਸਾਹਿਬ ਨੂੰ ਤੇ ਸਿੱਖ ਜਥੇਬੰਦੀਆਂ ਨੂੰ, ਸਿੱਖ ਸੰਪਰਦਾਵਾਂ ਨੂੰ ਇੱਕ ਵਾਰ ਮੁੜ ਜਿਹੜਾ ਆ ਇਹਦੇ ਤੇ ਬੈਠਣਾ ਚਾਹੀਦਾ ਆ। ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਆ ਉਹਦੇ ਲਈ ਜਿਹੜੀ ਇਹ ਪਹੁੰਚ ਅਪਣਾ ਰਹੇ ਆ ਉਹਨੂੰ ਦੁਬਾਰਾ ਡਿਸਕਸ ਕਰਨਾ ਚਾਹੀਦਾ ਸਿੱਖ ਜਥੇਬੰਦੀਆਂ ਨੂੰ ਜੀ। ਸਟਰਗਲ ਜਿਹੜੀ ਤੁਹਾਡੀ ਆ ਔਨ ਗੋਇੰਗ ਆ, ਪਿਛਲੇ ਜੁਝਾਰੂਆਂ ਤੋਂ ਇਲਾਵਾ ਜਿਹੜੇ ਅੱਗੇ ਨੌਜਵਾਨ ਨੇ, ਭਾਵੇਂ ਓਵਰਗਰਾਊਂਡ ਪੋਲੀਟੀਕਲ ਤੁਹਾਡਾ ਪੰਜਾਬ ਦੇ ਵਿੱਚ ਤੁਸੀਂ ਦੇਖੋ ਜਿਹੜੀ ਸੋਵਰੇਨਿਟੀ ਦੀ ਗੱਲ ਹੋਵੇ, ਚਾਹੇ ਉਹ ਵਿਦੇਸ਼ਾਂ ਦੇ ਵਿੱਚ ਜਿਵੇਂ ਹੋ ਰਿਹਾ ਆ, ਤਾਂ ਉਹ ਪੋਲੀਟੀਕਲ ਜਿਹੜੀ ਤੁਹਾਡੀ ਮੂਵਮੈਂਟ ਆ ਔਨ ਗੋਇੰਗ ਆ, ਤੇ ਉਹਦੇ ਤੇ ਫੈਸਲਾ ਕਰਨਾ ਵੀ ਜੁਝਾਰੂ ਜਥੇਬੰਦੀਆਂ ਦਾ ਹੀ ਹੱਕ ਬਣਦਾ ਆ। ਤਾਂ ਅਕਾਲ ਤਖਤ ਸਾਹਿਬ ਨੂੰ ਜਿਹੜੀਆਂ ਸਿੱਖਾਂ ਦੀਆਂ ਜੁਝਾਰੂ ਜਥੇਬੰਦੀਆਂ, ਸੰਘਰਸ਼ੀਲ ਜਥੇਬੰਦੀਆਂ, ਉਹਨਾਂ ਦੇ ਨਾਲ ਵਿਚਾਰ ਕਰਕੇ ਤੇ ਜਿਹੜੀ ਬਾਦਲ ਦਲ ਵਰਗੀਆਂ ਇਹ ਜਮਾਤਾਂ ਨੇ ਜਿਹੜੀਆਂ ਸਿਰਫ ਆਪਣੇ ਸਿਆਸੀ ਮਫਾਦ ਦੇ ਲਈ ਹਮੇਸ਼ਾ ਤੋਂ ਸਿੱਖ ਮੂਵਮੈਂਟ ਨੂੰ ਯੂਜ਼ ਕਰਦੀਆਂ ਜਾਂ ਉਹਨਾਂ ਨੂੰ ਲਾਂਭੇ ਕਰਨਾ ਚਾਹੀਦਾ ਆ। ਤੇ ਜਿਹੜੀਆਂ ਸੰਘਰਸ਼ੀਲ ਜਥੇਬੰਦੀਆਂ ਹੈਗੀਆਂ ਆ ਉਹ ਵਿਚਾਰ ਕਰਕੇ ਤੇ ਇਹ ਗੱਲ ਤੈਅ ਕਰਨ ਕਿ ਕਿਸ ਤਰੀਕੇ ਦੇ ਨਾਲ, ਕਿਸ ਨੈਰੇਟਿਵ ਦੇ ਉੱਤੇ ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਦਾ ਸੰਘਰਸ਼ ਆ ਉਹ ਉਲੀਕਿਆ ਜਾਵੇ, ਤੇ ਉਹ ਉਲੀਕਣ ਦੇ ਲਈ ਅਕਾਲ ਤਖਤ ਸਾਹਿਬ ਦੀ ਅਗਵਾਈ ਥੱਲੇ ਹੋਵੇ। ਤੇ ਜਿਹੋ ਜਿਹਾ ਅਸੀਂ ਦੇਖ ਰਹੇ ਹਾਂ ਕਿ ਮੋਦੀ ਸਰਕਾਰ ਨੇ ਐਟੀਟਿਊਡ ਲਿਆ, ਕਿਉਂਕਿ 2019 ਦੇ ਵਿੱਚ ਆਪਣਾ ਹੀ ਨੋਟੀਫਿਕੇਸ਼ਨ ਸੀ ਇਸ ਗਵਰਨਮੈਂਟ ਦਾ, ਜਿਹਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਦੇ ਉੱਤੇ ਨਰਿੰਦਰ ਮੋਦੀ ਨੇ ਐਲਾਨ ਕੀਤਾ ਸੀ ਕਿ ਅਸੀਂ ਬੰਦੀ ਸਿੰਘਾਂ ਨੂੰ ਰਿਹਾ ਕਰਾਂਗੇ, ਤੇ ਉਹ ਨੋਟੀਫਿਕੇਸ਼ਨ ਰਿਲੀਜ਼ ਕੀਤਾ ਸੀ। ਹੁਣ ਇਹ ਮਤਲਬ ਅੱਜ ਅਮਿਤ ਸ਼ਾਹ ਜਿਹੜੀ ਗੱਲ ਕਹਿ ਰਿਹਾ ਵੀ ਉਹਨਾਂ ਦੇ ਲਈ ਇਹ ਕੀਤੇ ਗਏ ਕੋਲ ਕਰਾਰ ਜਿਹੜੇ ਆ ਜਾਂ ਨੋਟੀਫਿਕੇਸ਼ਨ ਕੋਈ ਮਾਇਨੇ ਨਹੀਂ ਰੱਖਦੇ, ਤੇ ਇਸ ਕੌਮ ਦਾ ਤਾਂ ਇਹ ਇਤਿਹਾਸ ਰਿਹਾ ਆ ਆਪਣੇ ਕੋਲ ਕਰਾਰਾਂ ਤੋਂ ਭੱਜਣ ਦਾ, ਆਪਣੀਆਂ ਗੱਲਾਂ ਤੋਂ ਮੁੱਕਰ ਜਾਣ ਦਾ। ਤੇ ਸਿੱਖਾਂ ਨੂੰ ਇਹ ਚਾਹੀਦਾ ਵੀ ਉਹ ਅਗਲੇ ਸਮੇਂ ਲਈ ਤਿਆਰ ਹੋਣ, ਤੇ ਜਿਹੜੀ ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਦੀ ਮੂਵਮੈਂਟ ਆ ਉਹ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਉਹ ਇਸ ਨੈਰੇਟਿਵ ਦੇ ਉੱਤੇ ਕਦੇ ਨਹੀਂ ਲੜੀ ਜਾਣੀ ਚਾਹੀਦੀ ਕਿ ਜਿਹੜੇ ਭਾਰਤੀ ਪ੍ਰਬੰਧ ਆ, ਭਾਰਤੀ ਰਾਜ ਪ੍ਰਬੰਧ ਆ, ਕਿ ਉਹਦੇ ਤੋਂ ਮਰਸੀ ਪਟੀਸ਼ਨਾਂ ਲਈਆਂ ਜਾਣ। ਉਹਦੇ ਲਈ ਸਿੱਖਾਂ ਨੂੰ ਇੱਕ ਵੱਡੀ ਪੋਲੀਟੀਕਲ ਮੂਵਮੈਂਟ ਜਿਹੜੀ ਆ ਉਹ ਚਲਾਉਣੀ ਚਾਹੀਦੀ ਆ। ਤੇ ਕਿਉਂਕਿ ਇਹ ਜਿਹੜੇ ਫੈਸਲੇ ਹੋਣੇ ਆ ਬੰਦੀ ਸਿੰਘਾਂ ਦੀ ਰਿਹਾਈ ਦੇ, ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਤੁਹਾਡੇ ਕੈਦੀ ਹੁੰਦੇ ਆ, ਉਹ ਹਮੇਸ਼ਾ ਹੀ ਸਿਆਸੀ ਦਬਾਅ ਨਾਲੇ ਰਿਹਾ ਹੁੰਦੇ ਆ, ਤੁਹਾਡੇ ਲੋਕਾਂ ਦੇ ਦਬਾਅ ਨਾਲ ਰਿਹਾ ਹੁੰਦੇ ਆ। ਤੇ ਉਹ ਜਿਹੜੀ ਸਿਆਸੀ ਮੂਵਮੈਂਟ ਆ, ਪੋਲੀਟੀਕਲ ਮੂਵਮੈਂਟ ਆ, ਉਹ ਖੜੀ ਕਰਨ ਲਈ ਜਿਹੜਾ ਆ ਮੈਨੂੰ ਲੱਗਦਾ ਵੀ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਜ਼ੋਰ ਦੇਣਾ ਚਾਹੀਦਾ, ਨਾ ਕਿ ਤੁਸੀਂ ਜਿਹੜੇ ਦਸਤਖਤ ਕਰਵਾ ਕੇ ਆਪਣੇ ਲੋਕਾਂ ਤੋਂ ਤੇ ਉਹ ਸਿਰਾਂ ਦੇ ਉੱਤੇ ਚੱਕ ਕੇ ਭਾਰ ਸਾਰਾ ਤੇ ਤੁਸੀਂ ਗਵਰਨਰ ਨੂੰ ਪੇਸ਼ ਕਰਨ ਤੁਰੇ ਰਹੋ ਜੋ ਸ਼੍ਰੋਮਣੀ ਕਮੇਟੀ ਕਰ ਰਹੀ ਆ। ਇਹ ਤੌਰ ਤਰੀਕਾ ਨਹੀਂ ਹੁੰਦਾ। ਅਕਾਲੀ ਦਲ ਦਾ ਆਪਣਾ ਇਤਿਹਾਸ, ਜਿਹੜੀ ਸ਼੍ਰੋਮਣੀ ਅਕਾਲੀ ਦਲ ਅਸਲ ਸੀ, ਉਹਨੇ ਅੰਗਰੇਜ਼ਾਂ ਦੇ ਖਿਲਾਫ ਇੰਨੀਆਂ ਵੱਡੀਆਂ ਪੀਸਫੁਲ ਮੂਵਮੈਂਟਸ ਲੜੀਆਂ, ਗੁਰਦੁਆਰਿਆਂ ਦੇ ਮੋਰਚਿਆਂ ਤੋਂ ਲੈ ਕੇ, ਚਾਬੀਆਂ ਦੇ ਮੋਰਚੇ ਤੋਂ ਲੈ ਕੇ, ਮਤਲਬ ਪੰਜਾ ਸਾਹਿਬ ਦੀ ਰੇਲ ਗੱਡੀ ਵਾਲੇ ਇਤਿਹਾਸ ਤੱਕ ਸਾਨੂੰ ਐਡਾ ਵੱਡਾ ਇਤਿਹਾਸ ਮਿਲਦਾ ਆ ਵੀ ਜਿਹੜੀਆਂ ਪੀਸਫੁਲ ਮੂਵਮੈਂਟਸ ਆ ਸ਼੍ਰੋਮਣੀ ਅਕਾਲੀ ਦਲ ਦੀਆਂ, ਤੁਸੀਂ ਉਹਨਾਂ ਤੋਂ ਹੀ ਕੁਝ ਸਿੱਖੋ। ਤੇ ਤੁਸੀਂ ਲੋਕਾਂ ਦੀ ਕੋਈ ਲਾਮਬੰਦੀ ਖੜੀ ਕਰਨ ਦੀ ਬਜਾਏ ਤੇ ਤੁਸੀਂ ਮਿਹਨਤਾਂ ਤਰਲੇ ਕਰਨ ਤੇ ਉਤਰੇ ਹੋ, ਤੇ ਤੁਸੀਂ ਸਾਰੀ ਜਿਹੜੀ ਮੂਵਮੈਂਟ ਆ ਜਿਹਦੇ ਵਿੱਚ ਅੱਜ ਅਨੇਕਾਂ ਤੁਹਾਡੇ ਨੌਜਵਾਨ ਜਿਹੜੇ ਆ ਉਹ ਸਿਰ ਧੜ ਦੀ ਬਾਜੀ ਲਾਉਣ ਨੂੰ ਤਿਆਰ ਹੋਏ ਪਏ ਆ, ਤੇ ਤੁਸੀਂ ਉਹ ਸਾਰੀ ਮੂਵਮੈਂਟ ਨੂੰ ਉਹਨਾਂ ਦੇ ਪੈਰਾਂ 'ਚ ਜਾ ਕੇ ਸੁੱਟ ਰਹੇ ਹੋ ਇਸ ਤਰ੍ਹਾਂ ਦਾ ਸਾਰਾ ਨੈਰੇਟਿਵ ਉਸਾਰ ਕੇ। ਤਾਂ ਮੇਰਾ ਆਪਣਾ ਵਿਚਾਰ ਇਹੀ ਆ ਵੀ ਸਿੱਖ ਜਥੇਬੰਦੀਆਂ ਨੂੰ ਖਾਸ ਤੌਰ ਤੇ ਅਮਿਤ ਸ਼ਾਹ ਦੇ ਇਸ ਤਾਹਨੇ ਤੋਂ ਬਾਅਦ ਵੀ ਹੁਣ ਅਕਾਲ ਤਖਤ ਸਾਹਿਬ ਨੂੰ, ਸ਼੍ਰੋਮਣੀ ਕਮੇਟੀ ਨੂੰ, ਇਹਨਾਂ ਨੂੰ ਚਾਹੀਦਾ ਆ ਕਿ ਉਹ ਸੰਘਰਸ਼ੀਲ ਸਿੱਖ ਜਥੇਬੰਦੀਆਂ ਦਾ ਇੱਕ ਇਕੱਠ ਸੱਦਣ, ਤੇ ਸਿੱਖ ਜਥੇਬੰਦੀਆਂ
ਕੋਈ ਜਿਹੜੀ ਗਰਾਊਂਡ ਦੇ ਉੱਤੇ ਕੋਈ ਵੱਡੀ ਮੂਵਮੈਂਟ ਹੁੰਦੀ ਹੈ, ਜਿਹੋ ਜਿਹੀ ਅਸੀਂ ਗੁਰਬਖਸ਼ ਸਿੰਘ ਦੇ ਮਸਲੇ 'ਚ ਦੇਖੀ ਸੀ ਖੜੀ ਹੋਈ ਸੀ, ਜਾਂ ਉਸ ਤੋਂ ਬਾਅਦ ਬਾਪੂ ਸੂਰਤ ਸਿੰਘ ਵਾਲੇ ਮਸਲੇ 'ਚ ਬਣਦੀ ਦੇਖੀ ਸੀ, ਪਰ ਉਹਦੇ ਲਈ ਕੋਈ ਮਤਲਬ ਸਾਂਝਾ ਸੰਘਰਸ਼ੀਲ ਜਥੇਬੰਦੀਆਂ ਦਾ ਕੋਈ ਪਲੇਟਫਾਰਮ ਬਣੇ ਜਿਹੜਾ ਉਸ ਮੂਵਮੈਂਟ ਨੂੰ ਖੜੀ ਕਰੇ। ਤੇ ਉਹ ਮੂਵਮੈਂਟ ਅੱਜ ਦੇ ਟਾਈਮ ਦੇ ਵਿੱਚ ਮੈਨੂੰ ਇਹ ਲੱਗਦਾ ਕਿ ਬੜੀ ਵੱਡੀ ਪੋਸੀਬਿਲਿਟੀ ਹੈ। ਜੇ ਪੰਜਾਬ ਦੇ ਵਿੱਚ ਮੂਵਮੈਂਟ ਖੜੀ ਹੁੰਦੀ ਆ ਤਾਂ ਡਾਇਸਪੋਰਾ ਦੇ ਵਿੱਚੋਂ ਜੋ ਇੰਡੀਆ ਨੰਗਾ ਹੋਇਆ ਆ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮਾਮਲੇ 'ਚ, ਤੇ ਅੱਜ ਸਾਰੇ ਦੁਨੀਆ ਦੇ ਮੁਲਕ ਜਿਹੜੇ ਆ ਤੁਹਾਡੀ ਉਸ ਮੂਵਮੈਂਟ ਨੂੰ ਦੇਖਣਗੇ ਕਿ ਕਿਵੇਂ ਤੁਹਾਡੇ ਜਿਹੜੇ ਪੋਲੀਟੀਕਲ ਪ੍ਰਿਜ਼ਨਰਸ ਆ ਉਹਨਾਂ ਦੇ ਹਿਊਮਨ ਰਾਈਟਸ ਵਾਇਲੇਟ ਕੀਤੇ ਆ ਇੰਡੀਅਨ ਸਟੇਟ, ਤੇ ਨਾਲ ਹੀ ਉਹ ਸਾਰੇ ਮੁੱਦੇ ਉੱਪਰਨਗੇ ਜੋ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਪੰਜਾਬ ਦੇ ਵਿੱਚ ਹੋਈਆਂ, ਜਿਵੇਂ ਫੇਕ ਐਨਕਾਊਂਟਰਸ ਪੰਜਾਬ ਦੇ ਵਿੱਚ ਹੋਏ ਆ। ਤਾਂ ਤੁਹਾਡਾ ਜਿਹੜਾ ਕੇਸ ਆ ਅੱਜ ਸਾਰੀ ਦੁਨੀਆ ਦੇ ਵਿੱਚ ਉਹ ਐਂਪਲੀਫਾਈ ਹੋ ਸਕਦਾ ਆ ਜੇ ਪੰਜਾਬ ਦੇ ਵਿੱਚ ਸਿੱਖ ਜਥੇਬੰਦੀਆਂ ਕੋਈ ਗਰਾਊਂਡ ਦੇ ਉੱਤੇ ਵੱਡੀ ਮੂਵਮੈਂਟ ਇਸ ਮਸਲੇ ਤੇ ਖੜੀ ਕਰਦੀਆਂ ਨੇ। ਜੀ ਬਿਲਕੁਲ, ਇਹ ਦੇਖਣ ਵਾਲੀ ਗੱਲ ਹੋਏਗੀ। ਤੇ ਪਰ ਇੱਥੇ ਨਾਲ ਹੀ ਨਾਲ ਇਹ ਵੀ ਜ਼ਰੂਰ ਸਮਝਣ ਵਾਲੀ ਗੱਲ ਹੈ ਸਾਡੇ ਲਈ, ਸਾਰਿਆਂ ਦੇ ਲਈ, ਕੌਮ ਦੇ ਲਈ। ਮੈਂ ਸਮਝਦਾ ਕਿ ਜਿਵੇਂ ਅਸੀਂ ਇਹ ਸਾਰੇ ਵਰਤਾਰੇ ਨੂੰ ਦੇਖਦੇ ਹਾਂ, ਕਿਵੇਂ ਪਹਿਲਾਂ ਜਦੋਂ ਫਾਂਸੀ ਦਿੱਤੀ ਜਾਂਦੀ ਹੈ ਕੌਮ ਦਾ ਪ੍ਰੈਸ਼ਰ ਪੈਂਦਾ, ਪ੍ਰੋਟੈਸਟ ਹੁੰਦੇ ਆ 2012 ਦੇ ਵਿੱਚ, ਤੇ ਫਿਰ ਜਿਹੜੀ ਉਹਦੇ 'ਤੇ ਸਟੇ ਲਾ ਦਿੱਤੀ ਜਾਂਦੀ ਹੈ, ਫਾਂਸੀ ਐਗਜ਼ੀਕਿਊਟ ਨਹੀਂ ਕੀਤੀ ਜਾਂਦੀ ਬਲਵੰਤ ਸਿੰਘ ਰਾਜੋਆਣਾ ਦੀ। ਫਿਰ ਕਿਵੇਂ ਉਹਦੇ 'ਤੇ ਸਿਆਸਤ ਹੁੰਦੀ ਹੈ, ਉਹ ਸਾਡੇ ਪਾਸਿਓਂ ਹੁੰਦੀ ਹੈ ਅਕਾਲੀ ਦਲ ਬਾਦਲ ਵੱਲੋਂ, ਤੇ ਉਹਦੀ ਇੱਕ ਜਿਹੜੀ ਪਲੀ ਹੈ ਉਹ ਦਾਖਲ ਕੀਤੀ ਜਾਂਦੀ ਹੈ, ਉਹਦੇ 'ਤੇ ਫੈਸਲਾ ਹੁੰਦਾ ਨਹੀਂ ਹੁੰਦਾ। ਅੱਜ ਕੱਲ੍ਹ ਕਰਦਿਆਂ ਕਿਵੇਂ ਜਿਹੜੇ ਸਾਲਾਂ ਦੇ ਸਾਲ ਲੰਘਾਏ ਜਾਂਦੇ ਆ, ਇਹ ਸਾਰੇ ਟਾਈਮ ਪੀਰੀਅਡ ਦੇ ਵਿੱਚ ਇਹ ਸਮਝਣ ਵਾਲੀ ਗੱਲ ਹੈ ਵੀ ਜਿਹੜੇ ਬੰਦੇ, ਜਿਹੜੇ ਸਾਡੇ ਕੈਦੀ, ਸਿੱਖ ਸਿਆਸੀ ਕੈਦੀ ਬਲਵੰਤ ਸਿੰਘ ਰਾਜੋਆਣਾ ਤੇ ਉਹਨਾਂ ਦੇ ਨਾਲ ਇਸ ਵਕਤ ਕਿੰਨੇ ਹੀ ਨਾਂ ਹੋਰ ਹੈਗੇ ਆ ਜਿਹੜੇ ਸਾਲਾਂ ਬੱਧੀ ਜੇਲ੍ਹਾਂ ਦੇ ਵਿੱਚ ਬੈਠੇ ਆ, ਉਹਨਾਂ ਨੂੰ ਸਜ਼ਾਏ ਮੌਤ ਨਹੀਂ ਦਿੱਤੀ ਜਾ ਰਹੀ। ਸਜ਼ਾ ਕੰਪਲੀਟ ਹੋਣ ਤੋਂ ਬਾਅਦ ਵੀ ਉਹ ਜੇਲ੍ਹਾਂ ਦੇ ਵਿੱਚ ਬੈਠੇ ਆ। ਉਹਨਾਂ ਦੇ ਮਨ ਦੀ ਅਵਸਥਾ, ਉਹਨਾਂ ਦੀ ਜਿਹੜੀ ਮਾਨਸਿਕ ਅਵਸਥਾ, ਉਹਦੇ 'ਤੇ ਕੀ ਅਸਰ ਪੈਂਦਾ, ਇਹ ਸਾਰਾ ਕੁਝ ਜਿਹੜਾ ਇਹ ਹਿਊਮਨ ਰਾਈਟਸ ਵਾਇਲੇਸ਼ਨਸ ਦੇ ਥੱਲੇ ਆਉਂਦਾ। ਤੇ ਅੱਜ ਇਸ ਕਿਸਮ ਦੇ ਹਾਲਾਤ ਬਣੇ ਹੋਏ ਆ ਵੀ ਸਰਕਾਰ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਜਾਂਦਾ ਰਿਹਾ ਕਰਨ ਦਾ, ਤੇ ਉਹ ਨੋਟੀਫਿਕੇਸ਼ਨ ਮੁੜ ਕੇ ਜਿਹੜਾ ਉਹ ਖੂਹ ਖਾਤੇ ਪੈ ਜਾਂਦਾ, ਸਰਕਾਰ ਉਹਦੇ ਤੋਂ ਟੋਟਲੀ ਮੁਨਕਰ ਹੋ ਜਾਂਦੀ ਹੈ। ਤੇ ਜੇ ਸਾਡੀ ਲੀਡਰਸ਼ਿਪ SGPC, ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਜੇ ਅਸੀਂ ਦਸਤਖਤੀ ਮੁਹਿੰਮ ਤੱਕ ਸੀਮਿਤ ਰਹਿਣਾ, ਤੇ ਫਿਰ ਇਹ ਸਾਡੇ ਲਈ ਇੱਕ ਵੱਡਾ ਚੈਲੰਜ ਬਣ ਜਾਣਾ ਆਉਣ ਵਾਲੇ ਸਮੇਂ ਦੇ ਵਿੱਚ ਕਿ ਅਸੀਂ ਆਪਣੇ ਆਪ ਨੂੰ ਡਿਫੈਂਡ ਕਿਵੇਂ ਕਰਨਾ, ਤੇ ਸਾਹਮਣੇ ਵਾਲੇ ਨੂੰ ਜਿਹੜਾ ਸਾਡਾ ਦੁਸ਼ਮਣ ਹੈ ਉਹਨੂੰ ਅਸੀਂ ਚੈਲੰਜ ਕਿਵੇਂ ਕਰਨਾ। ਇਹਨਾਂ ਦੇ ਨਾਲ ਗੱਲ ਨਹੀਂ ਬਣਨੀ। ਸੋ ਸਾਨੂੰ ਆਪਣੇ ਵਾਲੇ ਪਾਸੇ ਵੀ ਦੇਖਣ ਦੀ ਲੋੜ ਹੈਗੀ ਹੈ ਕਿ ਅਸੀਂ ਆਪਣੇ ਆਪ ਨੂੰ ਕਿਵੇਂ ਸਟਰੋਂਗ ਕਰੀਏ, ਤੇ ਐਂਡ ਐਟ ਦ ਸੇਮ ਟਾਈਮ ਜਿਨ੍ਹਾਂ ਦੇ ਨਾਲ ਸਾਡੀ ਲੜਾਈ ਹੈ, ਜੋ ਸਾਡੇ ਸਾਹਮਣੇ ਹਕੂਮਤ ਹੈ, ਉਹ ਕਿਸ ਕਿਸਮ ਦੀਆਂ ਚਾਲਾਂ ਚੱਲ ਰਹੀ ਹੈ, ਉਹਦੇ 'ਤੇ ਵੀ ਸਾਡੀ ਤਿੱਖੀ ਨਜ਼ਰ ਜਿਹੜੀ ਆ ਉਹ ਰਹਿਣੀ ਚਾਹੀਦੀ ਹੈ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਵਿਊਅਰਸ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਅਸੀਂ ਰੁਕਾਂਗੇ। ਕਮਰਸ਼ੀਅਲ ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਸ਼ੁਰੂ ਕਰਦੇ ਹਾਂ।